मेरा विराम ना पे खालिद जी चंद्रानी जी बुलाया सी। ओह अल्लाह मैं तो साह चढ़िया खलोता है क्या मेरा विराम आ रहा खुशी तो। अच्छा माशाल्लाह आज सब आ रहे हैं। हाँ जी जी, अच्छा हुक्म मेरी करो। गाल सुन जी मेरा भाई हमदा पे ते जाके गोश्त लाया जी छोटा गोश्त जी बिस्मिल्लाह। ठीक है जी। उस बाद दूध लाया जी। 3 किलो दूध ले लेवी ठीक। 3 किलो ही गोश्त ला लेवी दूध 3 किलो ना मंगवाओ 5 किलो मंगवाओ क्योंकि मेरे दोस्त ने वो खीर बड़ा पसंद करते हैं। चल ठीक है जितना मर्जी कुछ लेके खोया भी लाया हुआ। हाँ खोया ही लाया वी। ठीक हो गया। ते बाकी मेरी गाल सुन जी तेरा दोस्त है जी ते तेरा मंदे सुनदा है ना जी जी ते ओनू जरा रोक के रखी किस दी इज्जत ते हाथ कमाव नहीं वो वक्त गुजर गए ਹੁਣ ਉਹਨੂੰ ਮੈਂ ਸਮਝਾ ਸਾਂ ਮੈਂ ਆਖਿਆ ਯਾਰ ਤੇਰੀ ਮਿਹਰਬਾਨੀ ਪਿੰਡ ਦੀਆਂ ਕਿੰਨੀਆਂ ਤੀਆਂ ਪੈਣਾ ਉਹਨਾਂ ਸਿਰ ਤੇ ਹੱਥ ਹੀ ਰੱਖੀ ਤੇ ਯਾਰ ਖਿਆਲ ਕਰੀ ਕਿਉਂਕਿ ਤੇਰੀ ਜਵਾਨ ਪਿਨਾ ਹੈ ਠੀਕ ਹੈ ਤੇ ਬਸ ਕੋਸ਼ਿਸ਼ ਕਰਾਂਗਾ ਵੀ ਬਿਹਤਰ ਹੋ ਜਾਵੇ। ਹਾਂ ਕਿਉਂਕਿ ਪਤਾ ਹੀ ਅਸੀਂ ਵੱਡੇ ਬੰਦੇ ਆ ਇਸ ਤਰ੍ਹਾਂ ਹੀ ਸਾਡੀ ਇੱਜ਼ਤ ਖਰਾਬ ਹੋ ਨਹੀਂ ਜਾਂਦੀ ਤੁਹਾਡੇ ਮਾਸ਼ਾਅੱਲਾ ਪਿਓ ਦਾ ਬੜਾ ਨਾਂ ਸੀ ਹਾਂਜੀ ਤੇ ਸਾਡੀਆਂ 7 ਨਸਲਾਂ ਤੁਹਾਡੇ ਵਿਹੜੇ ਤੇ ਚਲਦੀਆਂ ਪਈਆਂ ਨੇ। ਮੈਡਮ ਜੀ ਮੈਂ ਕੋਸ਼ਿਸ਼ ਕਰ ਸਾਂ ਆਖਣ ਦੀ ਪਰ ਆਖਰ ਮੈਂ ਤੁਹਾਡਾ ਨੌਕਰ ਹਾਂ ਤੇ ਉਹ ਮੈਨੂੰ ਡਾਂਟ ਦਿੰਦੇ ਨੇ ਹਰ ਦਫਾ ਵੀ ਯਾਰ ਆਪਣੀ ਤੋਕਾਤ ਤੇ ਰਹੇ। ਅੱਛਾ ਕੋਈ ਗੱਲ ਨਹੀਂ ਪਰੇਸ਼ਾਨ ਨਹੀਂ ਹੋਣਾ ਉਸ ਦੀ ਤਰਫੋਂ ਮੈਂ ਸੌਰੀ ਕਰਦੀ ਆ ਤੂੰ ਹੈ ਵੀ ਐਵੇਂ ਦਾ ਲੇਕਿਨ ਤੂੰ ਉਹ ਜਿੱਥੇ ਜਾਣਾ ਨਾ ਉਹਨਾਂ ਤੁਸੀਂ ਨਾਲ ਜਾਣਾ ਠੀਕ ਹੈ ਮੈਡਮ ਠੀਕ ਹੈ ਠੀਕ ਹੈ ਜੀ ਕੱਲਿਆਂ ਨਹੀਂ ਉਹਨੂੰ ਬਾਹਰ ਜੀ ਕਰਨਾ ਮੈਂ ਕਲਿਆ ਨਹੀਂ ਜਾਣ ਦਿੰਦਾ ਉਹਦੇ ਨਾਲ ਰਵਾਂਗੇ। ਹਾਂ ਠੀਕ ਹੈ ਚੱਲ ਠੀਕ ਹੈ ਲੈ ਆਓ ਤੁਸੀਂ ਠੀਕ ਹੈ ਮੈਡਮ ਜੀ। ਓਕੇ ठीक है खालिद जी चौधरी साहब ये छुएर कौन है? ਇਹ ਜੀ ਵਾਜਦ ਨਹੀਂ ਵਾਜਦ ਮੇਰਾ ਦੋਸਤ ਹੈ ਜੀ हम्म ਉਹਦੀ ਭੈਣ ਹੈ ਇਹ ਨਿੱਕੀ ਜਿਹੀ ਤਾਂ ਨਾ ਉਹਦੇ ਕੱਲੀ ਆਈ ਰਿਸ਼ਤੇਦਾਰਾਂ ਨਾਲ वाजद कल्ला कल्ला ने ਜੀ ਉਹ ਛੋਟੀ ਜਿਹੀ ਭੈਣ ਨਾ ਉਹਦੇ ਘਰ ਛੜੀ ਰਿਸ਼ਤੇਦਾਰਾਂ ਨਾਲ ਉੱਥੇ ਪੜਦੀ ਰਹੀ ਉੱਥੇ ਰਹੀ ਉਹਨਾਂ ਕੋਲ। ये आज मेरे को होनी चाहिए। ਚੌਧਰੀ ਸਾਹਿਬ ਮੇਰੀ ਜ਼ੁਬਾਨ ਤਾਂ ਜ਼ੇਬ ਨਹੀਂ ਦਿੰਦੀ ਪਰ ਤੁਹਾਡੀ ਮਿਹਰਬਾਨੀ ਮੇਰਾ ਦੋਸਤ ਹੈ ਉਹਨੂੰ ਮਾਫ ਕਰ ਦਿਓ ਜੀ। ओए अपनी औकात च रह। मैं तेन आख्या आज मेरे को होनी चाहिए अगो बोलना जेरी गल की तमील की कर अगर टुर ਭਾਈ ਕੀ ਗੱਲ ਹੈ ਖੈਰ ਹੈ ਚੌਧਰੀ ਦਾ ਪੁੱਤਰ ਨਹੀਂ ਹੈ ਉਹ ਲੰਮੇ ਵਾਲਾ ਲਾਈ ਜਹਾਜ਼ ਉਸ ਮੈਨੂੰ ਵੇਖ ਲਿਆ ਤੇ ਉਹ ਮੇਰੇ ਪਿੱਛੇ ਲੱਗ ਗਈ ਆਈ ਕੜਮੀਏ ਤੈਨੂੰ ਉਸ ਕਿਤੇ ਵੇਖ ਲਿਆ ਉਹ ਮੈਂ ਨਾ ਸਰਿਆਂ ਚ ਵਧੀਆ ਮੂੰ ਕਰ ਹਾਂ ਤੂੰ ਜਲਦੀ ਕਰ ਤੇ ਯਾਰ ਮੈਂ ਤੈਨੂੰ ਛੱਡ ਆਵਾਂ ਕਿਹਦੇ ਛੱਡ ਹਮਸੇ ਨਾਨਕਿਆ ਤੇ मैं कोई नहीं हो जावना मैं तेरे को रहना है तू जो मर्जी कर मेरा फिर ਓਏ ਉਹ ਬੂ ਜ਼ਾਲੇ ਮੈਂ ਤੈਨੂੰ ਆਂਦਾ ਪਿਆ ਭਈ ਆਵੇ तू मैनू ये दस भाई कितने थोड़ी अस्सी डरते रहे साए मेरे को डर के नहीं रह सकींदा ਜਿੱਦਾਂ ਤੱਕ ਤੇਰੀ ਸ਼ਾਦੀ ਨਾ ਹੋ ਗਈ
ਮੌਤਾਂ ਤੱਕ ਡਰਦੇ ਹੀ ਰਹਿਣਾ ਭਾਈ ਕੁਝ ਨਹੀਂ ਹੁੰਦਾ ਮੈਂ ਆਪਣੇ ਵਿਰਾਹ ਦੇ ਕੋਲ ਰਹਿਣਾ ਮੈਂ ਦੂਰ ਕੋਈ ਨਹੀਂ ਉਹ ਜਾਵਣਾ ਵਿਰਾਹ ਨਾ ਦੀ ਨਾਨਕੇ ਨਾ ਬਾਹਾਂ 'ਚ ਦਾਦਕੇ ਤਾਕਤ ਨਹੀਂ ਮਾਨੂਰ ਸਮਝ ਗੱਲ ਨੂੰ ਭਾਈ ਮੇਰੇ ਵਾਸਤੇ ਨਹੀਂ ਕਲਮ ਸੀ ਤਾਕਤ ਕੀ ਹੋ ਉਹ ਗਈ ਬਹੁਤ ਸਾਲੇ ਮੈਨੇ ਯਾਰ ਛੱਡ ਦੇ ਮੈਂ ਤੈਨੂੰ ਆਖਿਆ ਮੈਂ ਤੈਨੂੰ ਮਾਮੇ ਕੋਲ ਜਾ ਕੇ ਛੱਡੇ ਬਣਾ ਨਹੀਂ ਬਾਲਾ ਮੈਂ ਕੋਈ ਨਹੀਂ ਜਾਵਣਾ ਅੱਗੇ ਮੈਂ ਤੇਰੀ ਹਰ ਗੱਲ ਮੰਨੀ ਹੈ ਤੂੰ ਜਿਵੇਂ ਆਖਿਆ ਮੈਂ ਉਵੇਂ ਕੀਤਾ ਹੈ ਪਰ ਇਹਨਾਂ ਕੋਲੋਂ ਡਰ ਕੇ ਨਾ ਜਾਨਵਰਾਂ ਕੋਲੋਂ ਅਸੀਂ ਨਹੀਂ ਰਹਿ ਸਕਦੇ ਕਿਤਨੇ ਥੋੜੀ ਡਰਦੇ ਰਸਾਂ ਗੱਲ ਸੁਣ ਲੋਮੜੀਆਂ ਅਗਰ ਸੋਚ ਲਵੇਂ ਨਾ ਜਾਂ ਗਿੱਦੜ ਸੋਚ ਲਵੇਂ ਕਿ ਅਸਾਂ ਸ਼ੇਰ ਦਾ ਮੁਕਾਬਲਾ ਕਰਨਾ ਹੈ ਤੂੰ ਨਹੀਂ ਕਰ ਸਕਦੀ ਭਾਈ ਤੈਨੂੰ ਇੱਕ ਗੱਲ ਦੱਸਾਂ ਤੂੰ ਇਹ ਸ਼ੇਰ ਵਾਲੀ ਮਿਸਾਲ ਤਾਂ ਮੈਨੂੰ ਸਹੀ ਦੇ ਦਿੱਤੀ ਹੈ ਚਾਹੇ ਬਿੱਲੀ ਵੀ ਹੋਵੇ ਨਾ ਉਹ ਵੀ ਆਪਣੇ ਘਰ ਸ਼ੇਰ ਹੁੰਦੀ ਹੈ ਤੂੰ ਆਪਣੀ ਥਾਰੇ ਬਿਲਕੁਲ ਠੀਕ ਹੈ ਪਰ ਮੈਂ ਆਪਣੀ ਥਾਰੇ ਠੀਕ ਹਾਂ ਮੈਂ ਹੁਣ ਕੋਈ ਨਹੀਂ ਜਾਵਣਾ ਮੇਰਾ ਸਾਫ਼ ਇਨਕਾਰ ਹੈ ਗੱਲ ਸੁਣ ਤੂੰ ਮੇਰੇ ਪਿੱਛੇ ਨੂੰ ਆਈ ਹਾਂ ਮੈਂ ਤੇਰੇ ਹੈਂ? ਪਿੱਛੇ ਆਈ ਤੇ ਮੈਂ ਤੇਰੇ ਨਾਲ ਵਗ ਜਾਣਾ ਦੋਵੇਂ ਭੈਣ ਵੀਰਾ ਉੱਥੇ ਨਾਨਕੀਆਂ ਤੇਰੇ ਸਾਥ ਭਾਈ ਆਪਣਾ ਘਰ ਹੈ ਆਪਣਾ ਘਰ ਨਹੀਂ ਛੋੜਨਾ ਚਾਹੀਦਾ ਮੌਤ ਤਾਂ ਰਾਹ ਤੇ ਵੀ ਆ ਵੈਂਦੀ ਹੈ ਉੱਥੇ ਵੀ ਆ ਜਾਵਣੀ ਹੈ ਆਪਣਾ ਘਰ ਛੋੜ ਕੇ ਡਰ ਕੇ ਤੂੰ ਲੱਗੇ ਜਾਵੀ ਤੂੰ ਸਿਮਰਨ ਨੂੰ ਭੁੱਲ ਗਈ ਇਸ ਉਹਦੀ ਇੱਜ਼ਤ ਲੁੱਟ ਕੇ ਤੇ ਖੂਹ ਸੜ ਸਟਿਆ ਉਹ ਸਿਮਰਨ ਆਈ ਇਹ ਸਿਮਰਨ ਦੀ ਇੱਜ਼ਤ ਲੁੱਟੀ ਆਈ ਮੈਂ ਮਾਂ ਨੂਰ ਆ ਮੈਂ ਸਿਮਰਨ ਨਹੀਂ ਆ ਇਹਨੂੰ ਆਖੀ ਮੈਨੂੰ ਹੱਥ ਲਾ ਲਵੇ ਯਾਰ ਮੈਂ ਉਹਦੀ ਇੱਜ਼ਤ ਦੀ ਹਿਫਾਜ਼ਤ ਨਹੀਂ ਕਰ ਸਕਿਆ ਤੇਰੀ ਕਿਵੇਂ ਕਰ ਸਕਾਂ ਭਾਈ ਹੱਥ ਲਾ ਕੇ ਵਿਖਾਵੇ ਮੇਰੀ ਇੱਜ਼ਤ ਖਰਾਬ ਕਰਕੇ ਵੇਖੇ ਚਲੋ ਇੱਕ ਮਿੰਟ ਮੰਨੀ ਹਾਂ ਤੂੰ ਨਾ ਘਰ ਦੇ ਵਿੱਚ ਰਹਿਣਾ ਮੈਂ ਕਿਸੇ ਸਹੇਲੀ ਵਾਲ ਜਾਣਾ ਨਾਥੀਆਂ ਦੇ ਵਿੱਚ ਕਿਸੇ ਹਾਲ ਦੀ ਜਾਣਾ ਜੇ ਕੋਈ ਆਇਆ ਨਾ ਤਾਂ ਮੈਂ ਅਕਸਰ ਉਹ ਆਪਣੇ ਨਾਨਕਿਆਂ ਤੇ ਵਗ ਗਈ ਅੱਗੇ ਵੀ ਉਦਾਂ ਹੀ ਰਹਿੰਦੀ ਹੈ ਠੀਕ ਹੈ ਤੂੰ ਕਿਸੇ ਹਾਲ ਵੀ ਨਹੀਂ ਜਾਣਾ ਅਗਰ ਆ ਮੇਰੀ ਗੱਲ ਸੁਣਿਆ ਚਾਚੂ ਦੀ ਨਾ ਤਬੀਅਤ ਬੜੀ ਸੀਰੀਅਸ ਹੈ ਤੇ ਉਹਨੂੰ ਪੁੱਛਣ ਜਾਣੇ ਮੈਂ ਆਂਦੀ ਨਾਲ ਲਾ ਜਾਓ ਉਹਦੇ ਮੈਂ ਕੋਈ ਨਹੀਂ ਬਹਿਣਾ ਕਿਉਂ ਆ ਖਾਲਦ ਨੂੰ ਲੈ ਕੇ ਲੱਗਵਾ ਉਹ ਭਾਵੇਂ ਮਰੇ ਭਾਵੇਂ ਜੂਵੇ ਉਹ ਮਰ ਗਿਆ ਤਾਂ ਬਾਤ ਵੇਖ ਲਸਾਂ ਚੌਧਰੀ ਭਾਈ। ਸਾਹਿਬ ਮੋੜੀ ਚਾਚਾ ਹੈ ਤੂੰ ਵਿੱਚ ਨਾ ਬੋਲਿਆ ਕਰ ਹਰ ਗੱਲ ਹੀ ਟੰਗ ਰਹਿਣਾ ਕਿਉਂ ਤੁਸੀਂ ਇੰਜ ਕਰਦੇ ਪਏ ਹੋ ਭਾਈ ਉਹਨਾਂ ਸੀਰੀਅਸ ਹੈ ਉਹਨਾਂ ਨੂੰ ਪੁੱਛ ਕੇ ਆ ਜਿਸ ਹੈ ਇੱਥੇ ਦੇ ਵਿੱਚ ਮੈਂ ਥੋੜੇ ਕੰਮ ਹੈ ਇਹ ਫਜ਼ੂਲ ਕੰਮਾਂ ਜੋਗਾ ਟਾਈਮ ਨਹੀਂ ਮੇਰੇ ਕੋਲ ਐਸਾ ਕੀ ਕੰਮ ਹੈ ਤੁਹਾਨੂੰ ਇੱਥੇ ਸਾਨੂੰ ਵੀ ਤਾਂ ਦੱਸੋ ਨਾ ਜ਼ਮੀਨਦਾਰਾ ਵੇਖਣਾ ਹੋਰ ਬੜੇ ਕੰਮ ਹੈ ਤੂੰ ਹੈ ਵੇਲੀ ਜਦੋਂ ਦਾ ਤੂੰ ਆਇਆ ਹੈ ਨਾ ਤੇਰੇ ਘਰ ਲੱਤ ਨਹੀਂ ਲੱਗੀ ਹੈ ਜਦੋਂ ਦਾ ਤੂੰ ਆਇਆ ਨਾ ਤੇਰੀ ਘਰ ਲੱਤ ਨਹੀਂ ਲੱਗੀ ਹੈ ਇੱਕ ਤੇ ਮੇਰੀ ਗੱਲ ਸੁਣ ਤਮੀਜ਼ ਨਾਲ ਬੋਲੀ ਕਰ ਤੇ ਕੋਈ ਜ਼ੁਬਾਨ ਨਾਲ ਲੜਾਈ ਕਰ ਜਿਵੇਂ ਮੈਂ ਅੱਖਾਂ ਉਂਝ ਕੀਤਾ ਕਰ ਜਿਵੇਂ ਮੈਂ ਤਾਂ ਨਾ ਆਖਿਆ ਇਹਨੂੰ ਲੈ ਕੇ ਮੰਨ ਮੈਂ ਇੱਥੇ ਹਜੇ ਬੜੇ ਕੰਮ ਨੇ ਚੌਧਰੀ ਸਾਹਿਬ ਸਾਰੇ ਮੈਂ ਤਾਂ ਅੱਗੇ ਗੱਲ ਸਮਝਾਈ ਵਿੱਚ ਭੌਂਕ ਲੈ ਬਾਈ ਕਰ ਚੌਧਰੀ ਸਾਹਿਬ ਸਾਰੇ ਆਏ ਨੇ ਤੇ ਮਿਹਰਬਾਨੀ ਕਰੋ ਜਨਾਬ ਮੈਂ ਤਾਂ ਇੱਕ ਵਾਰੀ ਸਮਝਾਇਆ ਮੈਂ ਗੱਲ ਕਰਦਾ ਪਿਆ ਤੇ ਟੋਕ ਨਾ ਕੇ ਮਾਰੀ ਕਰ ਸਮਝ ਆਈ ਅੱਛਾ ਭਾਈ ਚੁੱਪ ਕਰੋ ਮੈਂ ਵਗ ਜਾਨੀ ਆ ਤੁਸੀਂ ਆਪਣੇ ਕੰਮ ਸੰਭਾਲ ਲਓ ਚੱਲ ਜਿਹੜਾ ਤੇਰੇ ਜ਼ਿੰਮੇ ਕੰਮ ਲਾਇਆ ਉਹਦੇ ਬਾਰੇ ਸੋਚ ਅੱਛਾ ਚੌਧਰੀ ਸਾਹਿਬ ਟ वाजिद ओ वाजिद वाजिद पता नहीं वाजिद किधर लग गया ओ वाजिद को बदे हो ਹਾਂਜੀ तो किधर गई बिरा ਭਾਈ ਬਾਹਰ ਨਿਕਲੇ ਆਈ ਕੋਈ ਕੰਮ ਵਾਸਤੇ ਤੇ मैं तो दे नाल काम आ जी हाँ। ते तू ये दसो भी तू त्रीए चौथे दिन दी साडे घर कोई नहीं हुंदी खैर है मेरी समानी ते तू लड़ियां ते नहीं आपस विच ਨਹੀਂ ਨਹੀਂ ਉਹ ਤੇ ਮੈਂ ਕੋਈ ਨਹੀਂ ਲੜੀਆਂ ਅੱਲਾ ਨਾ ਕਰੇ ਅਸੀਂ ਲੜਨਾ ਹੀ ਕੋਈ ਨਹੀਂ ਹੈ हैं ਤੇ ਉਹ ਚੌਧਰੀ ਨਾ ਹੀ ਉਹਦਾ ਪੁੱਤਰ ਆਇਆ ਵਦਾ ਇਜਾਜ਼ ਲੰਮੇ ਵਾਲਾ ਵਾਲਾ ਤੇ ਉਸ ਮੈਨੂੰ ਵੇਖ ਲਿਆ ਆਈ ਤੇ ਭਾਈ ਆਖਿਆ ਵੀ ਤੂੰ ਨਾ ਬਾਹਰ ਨਾ ਨਿਕਲੀ ਕਰ ਉਸ ਮਨਾ ਕਰ ਛੋੜਿਆ ਇਸ इजाज़त है पता है ਹਾਂ ਇਜਾਜ਼ ਆਇਆ ਵਦਾ वो तो शहर ना हुंदा ਪਤਾ ਨਹੀਂ ਹੁਣ ਆਇਆ ਮੈਨੂੰ ਤਾਂ ਪਰਸੋਂ ਵੇਖ ਲਿਆ ਹਾਈ ਤੇ ਤੈਨੂੰ ਕਿਉਂ ਆਖਿਆ ਵੀ ਬਾਹਰ ਨਾ ਨਿਕਲੀ ਕਰੋ ਇਜਾਜ਼ ਆਇਆ ਵਦਾ ਤੇ ਆਪਣੇ ਪਿੰਡ ਚ ਆਇਆ ਵਦਾ ਤੇਰਾ ਤੇ ਉਹਦਾ ਕੀ ਕਨੈਕਸ਼ਨ ਹੈ ਤੈਨੂੰ ਭਾਈ ਕੋਈ ਨਾ ਕੋਈ ਗੱਲ ਦੱਸੀ ਮੈਨੂੰ ਟੱਕਰਿਆ ਹੀ ਕੋਈ ਨਹੀਂ ਉਹ ਟੱਕਰਿਆ ਹੀ ਕੋਈ ਨਹੀਂ ਉਹ ਨਾ ਮੈਂ ਸਰਿਆਂ ਚ ਵਧੀਆ ਮੂੰ ਹੂੰ ਤੇ ਉਸ ਇਜਾਜ਼ ਦੇ ਮੈਨੂੰ ਵੇਖ ਲਿਆ ਇਜਾਜ਼ ਹਾਈ ਤੇ ਇਜਾਜ਼ ਦੇ ਨਾਲ ਉਹਦਾ ਨੌਕਰ ਆਈ ਹੈ ਅੱਛਾ ਉਹਨਾਂ ਵੇਖ ਲਿਆ ਤੇ ਮੈਨੂੰ ਵੇਂਦੇ ਆਈ ਉਹ ਮੇਰੇ ਪਿੱਛੇ ਲੱਗ ਗਿਆ ਮੈਂ ਭੱਜ ਕੇ ਘਰ ਭਾਈ ਕੋਲ ਆਈ ਹਾਂ ਤੇ ਭਾਈ ਮੈਨੂੰ ਆਂਦਾ ਵੀ ਤੂੰ ਨਾ ਨਾਨਕੇ ਵਗ ਜਾ ਮੈਂ ਆਖਿਆ ਮੈਂ ਕੋਈ ਨਹੀਂ ਜਾਵਣਾ ਨਹੀਂ ਮਾਨੂਰ ਉਸ ਤੈਨੂੰ ਸਹੀ ਆਖਿਆ ਤੇ ਬਿਹਤਰ ਇਹ ਹੈ ਵੀ ਆਪਣੀ ਇੱਜ਼ਤ ਬਚਾਉਣੀ ਚਾਹੀਦੀ ਤੈਨੂੰ ਪਤਾ ਹੈ ਪਿੰਡ ਦੇ ਵਿੱਚ ਸਭ ਤੋਂ ਜ਼ਾਲਿਮ ਇਨਸਾਨ ਇਹ ਇਜਾਜ਼ ਹੈ
ਅਸੀਂ ਤਾਂ ਦੁਆ ਮੰਗਦੇ ਹਾਂ ਕਿ ਅੱਲਾ ਪਾਕ ਇਤਨੀਆਂ ਮੌਤਾਂ ਦਿੰਦਾ ਪਿਆ, ਇਹਨੂੰ ਕਿਉਂ ਨੂੰ ਮਰਿੰਦਾ ਪਿਆ। ਪਰ ਜ਼ਾਲਮਾਂ ਦੇ ਹੱਥ ਨਾ ਲੰਮੇ ਹੁੰਦੇ ਨੇ। ਤੇ ਤੂੰ ਮੈਨੂੰ ਇਹ ਦੱਸ ਕਿ ਤੂੰ ਮੇਰੇ ਵਿਰਾਹ ਦਾ ਬਾਂਹ ਬੇਲੀ ਬਣ ਕੇ ਨਹੀਂ ਲੜ ਸਕਦਾ ਉਹਨਾਂ ਨਾਲ? ਹਾਂ, ਮੈਨੂੰ ਇੱਕ ਗੱਲ ਦੱਸ, ਬੋਏ ਤੇ ਖਲੋ ਕੇ ਇੰਜ ਹੱਥ ਕਰੀਏ ਤਾਂ ਸਮਾਨ ਨਾਲ ਹੱਥ ਲੱਗ ਜਾਂਦਾ? ਨਹੀਂ ਲੱਗਦਾ। ਨਹੀਂ ਲੱਗਦਾ। ਅਸੀਂ ਗਰੀਬ ਹਾਂ, ਅਸੀਂ ਮਜ਼ਦੂਰ ਬੰਦੇ ਹਾਂ। ਉਹ ਇੱਕ ਪਿੰਡ ਦੇ ਜ਼ਿਮੀਂਦਾਰ ਦਾ ਵਿਗੜੇ ਹੋਇਆ ਪੁੱਤਰ। ਓਏ ਉਹ ਤੇਰੀ ਗੱਲ ਸਹੀ ਹੈ ਤੱਲੂ, ਮੇਰਾ ਵਿਰਾਹ ਤਾਂ ਕੋ ਜਾਈ ਤੂੰ ਉਸ ਨਾਲੋਂ ਵੀ ਵੱਧ ਗਿਆ। ਲੇਕਿਨ- ਯਾਰ ਕਿ ਤੋੜੀ ਡਰਦੇ ਰਸਾਏ ਅਸੀਂ। ਅੱਜ ਤੋਂ ਬਾਅਦ ਤੂੰ ਮੇਰੇ ਘਰ ਵੀ ਨਹੀਂ ਆਉਣਾ। ਸਮਝ ਆਈ ਕਿ ਕੋਈ ਨਾ, ਮੇਰੇ ਦਿਲ ਲਈ ਤੇ ਆ ਵੀ ਇਹ ਆਪਸ ਵਿੱਚ ਲੜੀਆਂ ਤੇ ਤਾਂ ਵਾਸਤੇ ਨਹੀਂ ਆਈ। ਪਰ ਜਿਹੜੀ ਤੂੰ ਮੈਨੂੰ ਗੱਲ ਦੱਸੀ ਹੈ ਨਾ, ਤੇਰੀ ਮਿਹਰਬਾਨੀ। ਅੱਜ ਤੋਂ ਬਾਅਦ ਤੂੰ ਸਾਡਾ ਘਰ ਕੀ ਪਿੰਡ ਦੇ ਕਿਸੇ ਘਰ ਨਹੀਂ ਜਾਵਣਾ। ਮੈਨੂੰ ਤਾਂ ਸਮਝ ਹੀ ਤੁਹਾਡੀ ਕੋਈ ਨਹੀਂ ਆਉਂਦੀ ਕਿ ਡਰ ਡਰ ਕੇ ਘੁੱਟ ਘੁੱਟ ਕੇ ਜੀਵਨ ਨਾਲੋਂ ਇੱਕੇ ਦਫਾ ਮਰ ਜਾਓ ਚੰਗਾ ਨਹੀਂ। ਮਾਨੂਰ ਕਿਉਂ ਨੂੰ ਸਮਝਦੀ? ਸਾਡੀਆਂ ਵੀ ਮਜਬੂਰੀਆਂ ਨੇ। ਉਹ ਮੇਰੇ ਬੱਚੇ ਨੇ, ਬੀਵੀਆਂ ਮਜਬੂਰੀਆਂ ਨੇ। ਮੇਰੀ ਬੀਵੀ ਬੱਚੇ ਨੇ। ਤੇ ਅਗਰ ਉਹਦੇ ਨਾਲ ਸਾਡੀ ਦੁਸ਼ਮਣੀ ਪੈ ਗਈ ਤੇ ਉਹ ਕੀ ਕਰ ਸਨ, ਕਿਦੇ ਜਾ ਸਨ? ਇੱਕ ਤੈਨੂੰ ਗੱਲ ਦੱਸਾਂ, ਇਹ ਮਜਬੂਰੀਆਂ ਹੀ ਨਾ ਤੁਹਾਡੇ ਪੈਰਾਂ 'ਚ ਨਾ ਪੈੜੇ ਪਾ ਲੈਣ। ਇਸ ਵਜ੍ਹਾ ਤੋਂ ਤੁਸੀਂ ਘੁੱਟ ਘੁੱਟ ਕੇ ਜਿੰਦੇ ਪਏ ਹੋ। ਇੱਕ ਦਫਾ ਸਾਹਮਣੇ ਆ ਜਾਵਾ ਨਾ ਤਾਂ ਉਹਦੀ ਜੁਰਤ ਕੋਈ ਨਾ ਆਈ। ਚਲੋ ਵਾਜਿਦ ਆਵੇ ਨਾ ਤੇ ਉਹਨੂੰ ਆਖੀ ਵੀ ਤੱਲੂ ਆਇਆ ਜਾ, ਕਹਿੰਦਾ ਮੇਰੀ ਆ ਕੇ ਗੱਲ ਸੁਣ ਲੈ। ਠੀਕ ਹੈ, ਜਾਓ। ਤੂੰ ਜਾ ਅੰਦਰ ਜਾ। ਕਮਲੀਏ, ਤੈਨੂੰ ਕੀ ਪਤਾ ਇਹ ਕਿਹੜਾ ਜ਼ਾਲਮ ਇਨਸਾਨ ਹੈ। ਇਸ ਪਿੰਡ ਦੇ ਵਿੱਚ ਪਤਾ ਨਹੀਂ ਕਿਤਨੇ ਹੀ ਐਸੇ ਖਿਲੌਣੇ ਕੰਮ ਕੀਤੇ। वाजिद भैया आप भी कोई ਖਾ ਲੈ ਦੋ ਆਪਣੇ ਨਪਾਕ ਕਦਮ ਨਾ ਇੱਥੇ ਹੀ ਡੱਕ ਲਵੀਂ। ਮੇਰੇ ਘਰ ਦੀ ਚਾਰ ਦੀਵਾਰੀ ਜਿਹੜੀ ਹੈ ਨਾ, ਤੂੰ ਕਰਾਸ ਨਾ ਕਰੇ। ਮੈਂ ਭੁੱਲ ਜਾਸਾਂ ਤੋ ਤੇ ਮੈਂ ਰਲ ਕੇ ਖੱਤ ਹੋਇਆ। वाजिद तू किवें सोच ले? ਉਹ ਕਮਲਿਆ, ਉਹ ਤੇਰੀ ਭੈਣ ਨਹੀਂ, ਉਹ ਮੇਰੀ ਭੈਣ ਹੈ। ਹੁਣ ਮੈਂ ਉਸ ਭੈਣ ਵਾਸਤੇ ਕੁੱਟ ਖਾ ਕੇ ਤੇਰੇ ਕੋਲ ਆਇਆ ਖਾ। ਰੱਬ ਦਾ ਵਾਸਤੇ ਉਸ ਭੈਣ ਨਾਲ ਤੂੰ ਗੱਲ ਛੱਡ, ਕਿਉਂਕਿ ਜੋ ਤੇਰੀ ਇੱਜ਼ਤ ਹੈ ਉਹ ਮੇਰੀ ਇੱਜ਼ਤ ਹੈ। ਖਾਲਿਦ, ਮੇਰੀ ਭੈਣ ਨਾ ਸ਼ੁਰੂ ਤੋਂ ਹੀ ਆਪਣੇ ਨਾਨਕਿਆਂ ਤੇ ਰਹੀ। ਆਪਣੇ ਮਾਮੇ ਦੇ ਬੇਟੇ ਨਾਲ ਉਹਨੂੰ ਪਿਆਰ ਹੋ ਗਿਆ। ਉਹ ਮੇਰੇ ਮਾਮੇ ਦਾ ਬੇਟਾ, ਉਹ ਸੱਗਾ ਸ਼ਾਦੀ ਕਰ ਲਈ। ਹੁਣ ਆਂਦੀ ਹੈ ਵੀ ਇੱਕੇ ਵਿਹੜੇ 'ਚ ਅਸੀਂ ਕਿਵੇਂ ਰਹੀਏ। ਵੀ ਮੈਂ ਉਸ ਨਾਲ ਪਿਆਰ ਕਰਦੀ ਹਾਂ ਤੇ ਉਸ ਸ਼ਾਦੀ ਕਰ ਲਈ। ਉਹ ਮੇਰੇ ਕੋਲ ਆ ਗਈ ਹੈ। ਉਹ ਮੇਰੇ ਕੰਨ ਤੇ ਧਰਤੀ ਤੰਗ ਹੋਈ ਖਲੋਤੀ ਹੈ। ਨਾ ਮੇਥੇ ਚਾਚਾ ਹੈ, ਨਾ ਮੇਥੇ ਬਾਬਾ ਹੈ। ਉਹ ਮਾਮੇ ਦਾ ਇੱਕ ਗਾਰਾ, ਉਹ ਵੀ ਸਾਡੇ ਵਾਸਤੇ ਦਰਵਾਜ਼ੇ ਬੰਦ ਹੋ ਗਏ। ਉਹ ਯਾਰ ਮੇਰੇ ਕੋਲ ਇੱਕੋ ਹੱਲ ਹੈ, ਮੈਂ ਆਪਣੀ ਭੈਣ ਨੂੰ ਆਪਣੇ ਹੱਥੀ ਮਾਰ ਕੇ ਨਾ ਦੱਬ ਦੇਵਾਂ ਤਾਂ ਕਿ ਉਹਦੀ ਇੱਜ਼ਤ ਮਹਿਫੂਜ਼ ਹੋ ਜਾਸੀ ਨਾ। ਕਮਲਿਆ, ਮੈਂ ਤੇਰਾ ਭਰਾ ਵਾਂ, ਤੂੰ ਮੇਰਾ ਬਚਪਨ ਦਾ ਦੋਸਤ ਹੈ। ਇਹ ਤੂੰ ਸੋਚ ਕਿਵੇਂ ਲਿਆ? ਖਾਲਿਦ, ਅਸੀਂ ਉਸ ਨਾਲ ਲੜ ਨਹੀਂ ਸਕਦੇ। ਪਰ ਮੇਰੇ ਜਿਉਂਦਿਆਂ ਜੀ ਇਹ ਨਹੀਂ ਹੋ ਸਕਦਾ। ਨਹੀਂ ਖਾਲਿਦ, ਜਿਹੜੀ ਮੇਰੀ ਲੜਾਈ ਹੈ ਨਾ, ਉਹ ਮੈਂ ਲੜਨੀ ਹੈ। ਤੇ ਮੇਰੀ ਲੜਾਈ ਹੈ ਹੀ ਕੋਈ ਨਾ। ਡਾਢੇ ਬੰਦੇ ਦਾ ਨਾ 27 ਸਾਲ ਹੁੰਦਾ ਖਾਲਿਦ। ਸ਼ਾਇਦ ਮੈਂ ਬਸਤੀ ਛੱਡ ਦੇਵਾਂ, ਆਪਣੀ ਤੇ ਆਪਣੀ ਭੈਣ ਦੀ ਇੱਜ਼ਤ ਮਹਿਫੂਜ਼ ਕਰ ਲਵਾਂ। ਤੇ ਸਾਡੇ ਇੱਥੇ ਰਹਿਣ ਦਾ ਕੀ ਫਾਇਦਾ? ਓਏ ਮੈਂ ਯਾਰ ਮਾਰ ਨਹੀਂ ਨਾ, ਯਾਰਾਂ ਨੂੰ ਮਰਾਵਣ ਵਾਲਾ। ਮੇਰੀ ਜੰਗ ਹੈ ਤੇ ਮੈਂ ਆਪ ਲੜਨੀ ਹੈ। ਤੇ ਅੱਗੂ ਲੜਨ ਵਾਲੇ ਡਟੇ ਹੋ ਮੈਨੂੰ ਲੁਕ ਜਾਵਣ ਵੀ ਬਿਹਤਰ ਹੈ। ਸਿਆਣੇ ਪਤਾ ਕੀ ਆਂਦੇ, ਮੱਲ ਜਾਵਣ ਵੀ ਕੰਮ ਰਾਠਾਂ ਦਾ। ਕੋਈ ਲੜਾਈ ਇਹੋ ਜਿਹੀ ਹੁੰਦੀ ਹੈ ਵੀ ਉੱਥੋਂ ਨੱਸ ਜਾਣਾ ਚਾਹੀਦਾ। ਆ ਗਈ ਸਮਝ? ਪਰ ਮੇਰਾ ਜ਼ਮੀਰ ਨਹੀਂ ਗਵਾਰਾ ਕਰਦਾ। ਅੱਗੋਂ ਤੂੰ ਵੇਖ ਲੈ ਜਿਵੇਂ ਕਰਨ। ਖਾਲਿਦ, ਤੁਹਾਡੀਆਂ 7 ਨਸਲਾਂ ਜਿਹੜੀਆਂ ਹਨ, ਉਹਨਾਂ ਦੇ ਟੁਕੜਿਆਂ ਤੇ ਸੰਭੀਆਂ। ਤੂੰ ਕਿੱਦਾਂ ਤੱਕ ਤੂੰ ਨਾ ਹੁਕਮ ਮੰਨਿਆ ਉਹਦਾ ਤਾਂ ਕਿਸੇ ਹੋਰ ਨੌਕਰ ਨੂੰ ਚੱਕ ਸੀ। ਪਰ ਜਿਸ ਟਾਈਮ ਮਗਰ ਲੱਗਾ, ਮੇਰਾ ਦਿਲ ਕਰਦਾ ਸੀ ਮੈਂ ਆਪਣੇ ਆਪ ਨੂੰ ਮਾਰ ਦਿਆਂ ਜਾਂ ਉਸ ਚੌਧਰੀ ਦੇ ਟੋਟੇ ਕਰ ਦੇਵਾਂ। ਆਖਣਾ ਤਾਂ ਸੌਖਾ ਹੈ, ਟੋਟੇ ਕਰਨੇ ਬਹੁਤ ਔਖੇ ਨੇ। ਓਏ ਸਾਹਿਬ, ਗੱਲ ਗੈਰਤ ਦੀ ਆਵੇ ਨਾ ਤੇ ਟੋਟੇ ਕਰ ਵੀ ਛੱਡ ਦੇਣੀ।
सिटोटे करन वाले चो नहीं, अपनी इज्जत बचीसा जिथन तक सा होए। लड़न दा बाल सीखिया ही नहीं, लेकिन इज्जत ते गैरत पिछे लड़ भी पियो मना मुड़ जाके बिकसी। लेकिन मैं त्राण मारने भी वो मेरी मन्नी थुड़का ही जावे तो बेहतर है। तो तू जा, इत्थे सारे चमचे ही नहीं जिन्ना तेन मेरे नाल खलोते हैं वेख के ना चौधरी दस्से। तेरी मेहरबानी। मेरा इज्जत दा मंदा मंगण वास्ते ना मेरी चार दीवारी ना करास करी। एक तू ना आवी, दोयान मैं ठाल लेसा। ठीक जा जट्टा, तेरी आज दी गल भी मेरे तो उतार रही। ਚੱਲੂ ਹੈ ਜੀ ਸਰਦਾਰ ਜੀ ਤੁਸੀਂ ਤੇ ਨਾਲੇ ਕੰਮ ਆ। ਜੀ ਤੁਸੀਂ ਹੁਕਮ ਕਰੋ। ਉਹ ਤੇਰਾ ਗਵਾਡੀ ਨਹੀਂ ਵਾਜਿਦ, ਹਾਂਜੀ ਉਹ 2-3 ਵਾਰੀ ਮੈਂ ਬੰਦੇ ਗਲਾਏ ਨੇ। ਉਸ ਭੈਣ ਆਪਣੀ ਕਿਤੇ ਲੁਕਾ ਲੈ, ਕੋ ਤੈਨੂੰ ਪਤਾ? ਉਹ ਜੀ ਮੈਨੂੰ ਲੱਗਦਾ ਹੈ ਵੀ ਉਹ ਨਾ ਅੱਗੇ ਵੀ ਨਾ ਉਹਦੀ ਭੈਣ ਨਾਨਕਿਆਂ ਤੇ ਰਹਿੰਦੀ ਆ ਤੇ ਸ਼ੱਕ ਨਹੀਂ ਉਹ ਨਾ ਉਦੋਂ ਹੀ ਵਗ ਗਈ। ਤੇ ਮੇਰਾ ਸਰਦਾਰ ਤੁਸੀਂ ਉਹਨਾਂ ਨੂੰ ਕੀ ਆਖੋ? ਉਹ ਤਾਂ ਗਰੀਬ ਹੈ, ਮਜ਼ਦੂਰ ਹੈ, ਤੇ ਤੁਸੀਂ ਉਹਨਾਂ ਨੂੰ ਕੀ ਆਖੋ? ਗੱਲ ਸੁਣ ਮੇਰੀ, ਪੂਰੇ ਪਿੰਡ ਦੇ ਵਿੱਚ ਭਾਰਾ ਲਾਇਆ, ਸਮਝ ਆਈ ਗੱਲ ਦੀ? ਭਾਰਾ ਲਾਇਆ ਤੋ ਹੋਇਆ? ਇਸ ਤੇ ਸ਼ੁਬਾਰ ਨਹੀਂ ਬਣ ਸਕਦਾ। ਮੇਰਾ ਸਰਦਾਰ ਇੱਕ ਗੱਲ ਕਰਾਂ, ਅਸੀਂ ਜਿਹੜੇ ਗਰੀਬ ਹੁੰਦੇ ਹਨ ਸਾਡੇ ਕੋਲ ਸਿਰਫ ਇੱਜ਼ਤ ਹੁੰਦੀ ਤੇ ਸਾਥ ਮਿਹਰਬਾਨੀ ਕਰੋ, ਤੁਸੀਂ ਇਹ ਜ਼ੁਲਮ ਕਰਨਾ ਛੱਡ ਦਿਓ। ਨਾ ਤੈਨੂੰ ਆਖਿਆ ਉਹਦੀ ਢੂਡ ਕਰ, ਇਹ ਤਾਂ ਨਹੀਂ ਆਖੋ ਮੇਰੀ ਮਿੰਨਤਾਂ ਕਰਨ ਲੱਗ ਪਓ। ਉਸ ਤੇ ਅੱਖ ਹੈ ਮੇਰੀ ਤੇ ਉਹ ਪਿੰਡ ਚ ਬਾਹਰ ਨਹੀਂ ਮੰਨ ਸਕਦੀ। ਜੇ ਤੂੰ ਆਪਣੀ ਜ਼ਿੰਦਗੀ ਚਾਹਨਾ ਤੇ ਬਣ ਮਨ ਸਿਆਣਾ। ਵਾਜਿਦ ਨੂੰ ਆਖੀ ਜੋ ਮਿਲੇ ਤੇ ਕਿ ਸਰਦਾਰ ਆਇਆ ਹੀ ਮੇਰੇ ਕੋਲ ਤੇ ਉਹ ਸ਼ੇਰ ਜਿਹਦੇ ਵੀ ਲੁਕਾਈ ਹੋਈ ਤੋ ਮੇਰੇ ਕੋਲ ਲੈ ਆਵੇ। ਸਮਝੀ ਗੱਲ? ਇਹ ਬੁੱਤ ਬਣ ਕੇ ਖਲੋ ਗਿਆ ਤੂੰ। ਤੇ ਗੱਲ ਹੈ ਮੇਰੀ ਸੁਣ, ਉਹਨੂੰ ਆਖੀ ਕਿ ਸ਼ਾਮ ਤੋਂ ਪਹਿਲੇ ਪਹਿਲੇ ਉਹ ਸ਼ੇਰ ਮੇਰੇ ਕੋਲ ਲੈ ਕੇ ਆਵੇ। ਲੱਗੀ ਸਮਝ? ਜੇ ਉਹ ਸ਼ੇਰ ਨਾ ਲੈ ਆਂਦੀ ਤੇ ਵੇਖ ਲੈ ਕਿ ਉਹਦੀ ਇੱਜ਼ਤ ਪੂਰੇ ਪਿੰਡ ਦੇ ਵਿੱਚ ਨਾ ਤਾਰ ਕਰਾਂ ਤੇ ਮੇਰਾ ਨਾਮ ਹੀ ਇਜਾਜ਼ ਨਹੀਂ। ਲੱਗੀ ਸਮਝ? ਠੀਕ ਹੈ ਜੀ, ਜਾਓ। मानूर, हाँ जी। अस्सलाम वालेकुम। ਵਾਲੇਕੁਮ अस्सलाम। ਇੱਥੇ ਬੈਠੀ ਹੈ? ਹਾਂ ਥਾਪੀਆਂ ਕੋਝ ਕੇ ਰੱਖਦੀ ਪਈ ਆ ਮੂੰ। ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ, ਮੇਰੀ ਵੀ ਸਾਲਗਿਰਾ ਮੈਂ ਤੈਨੂੰ ਸੱਦਿਆ ਹੈ, ਤੂੰ ਆਈ ਕਿਉਂ ਨੂੰ? ਤੈਨੂੰ ਪਤਾ ਹੈ ਕਮਲ ਕਿ ਮੇਰਾ ਨਾ ਹੁਣ ਨਿਕਲਣਾ ਮੁਸ਼ਕਿਲ ਹੋ ਗਿਆ ਘਰੋਂ। ਮੁਸ਼ਕਿਲ ਕਿਉਂ ਹੋ ਗਿਆ? ਤੈਨੂੰ ਮੇਰੀ ਸਾਲਗਿਰਾ ਵਾਸਤੇ ਤੈਨੂੰ ਬਿੜਾ ਰੋਕਿਆ ਹੁਣ? ਬਿੜਾ ਦੇ ਰੋਕਣ ਤੂੰ ਰੁਕ ਗਈ ਹੈ। ਨਹੀਂ ਬਿਰਾ ਮੇਰੇ ਨਹੀਂ ਰੋਕਿਆ, ਹਾਲਾਤ ਹੀ ਕੁਝ ਇਹੋ ਜਿਹੇ ਆ ਗਏ ਹਨ, ਇਸ ਵਜ੍ਹਾ ਤੋਂ ਮੈਂ ਬਾਹਰ ਨਹੀਂ ਨਿਕਲ ਸਕਦੀ। ਹਾਲਾਤ ਹੁਣ ਜ਼ਰੂਰੀ ਤੇ ਨਹੀਂ ਵੀ ਤੇਰੇ ਕੋਲ ਮੈਂ ਗਿਫਟ ਹੀ ਲੈਣਾ ਹੈ ਤਾਂ ਤੂੰ ਆਣਾ ਹੈ। ਗਿਫਟ ਨਾ ਵੀ ਦੇਵੇਂ ਆ ਤਾਂ ਜਾਵੇਂ ਆਣਾ। कमलिया गिफ्ट की गल नहीं, गिफ्ट तो तेरे सिर तो ही वार छोड़ा, तू मोड़ जितने तेरी मर्जी परेशानी आखे है। गिफ्ट उतने मानूर तेन दे छोड़े। पर मेरी मजबूरी ये है कि चौधरी ना ओदा पोतरा आया वदा इजाज लम्मे वाला ला उस मैनू ना बाहर सरियां दे विच वेख लिया आई ते उस दिन दा मेरे पीछे लग गया ते राती भी जाकदे बार भारे आउंदे न। मैं इस वजह तो नहीं आ सकदी तेरे देर, मैनू बहुत डर लगदा जे मैं बाहर निकल आई तो उस मैनू चाह लेना। ਉਹ ਤਾਂ ਬੜਾ ਜ਼ਾਲਮ ਹੈ, ਉਹਦੇ ਨਾਲ ਤਾਂ ਕੋਈ ਬੰਦਾ ਲੜ ਵੀ ਨਹੀਂ ਸਕਦਾ।
ਹਾਂ ਤੇ ਵੇਖ ਲਾ ਬਾਤ ਹੁਣ ਤੂੰ ਉਹਦਾ ਨਾਂ ਸੁਣ ਕੇ ਇਤਨਾ ਹੋਇਆ ਹੁੰਦਾ ਹੈ ਤੇ ਜਿਹਦੀ ਅੱਖੀ ਦੇ ਵਿੱਚ ਅੱਖੀ ਪਾ ਕੇ ਉਸ ਵੇਖਿਆ ਹੈ ਤੇ ਉਸ ਹੱਥ ਨਪਿਆ ਤੇ ਉਸ ਬੰਦੇ ਤੇ ਕੀ ਗੁਜ਼ਰਦੀ ਪਈ ਉਹ ਸੀ। ਤੇ ਵਾਜਿਦ ਕਿਤੇ ਵਾਜਦ ਦੀ ਆ ਹੁਣ ਹੀ ਨਿਕਲਿਆ ਰੋਟੀ ਖਾਤੀ ਸੂ ਤੇ ਬਾਹਰ ਨਿਕਲ ਗਿਆ। ਤੈਨੂੰ ਪਤਾ ਹੈ ਕਿ ਮੈਂ ਅੱਗੇ ਸੈਲੀਆਂ ਦੇ ਇੱਥੇ ਆਦੇ ਟੁਰੀ ਫਦੀ ਰਹਿੰਦੀ ਹਾਂ ਜੇ ਤੇ ਉਹ ਕਮੀਨਾ ਆਇਆ ਨਾ ਉਸ ਦਿਨ ਦਾ ਸਾਡਾ ਨਿਕਲਣ ਬਾਹਰ ਮੁਹਾਲ ਹੋ ਗਿਆ। ਮੈਂ ਨਿਕਲ ਨਹੀਂ ਸਕਦੀ ਕਿਸੇ ਪਾਸੇ। ਤੇ ਤੁਸੀਂ ਰਾਤ ਟਾਈਮ ਪਰ ਹੁੰਦਾ ਦਿਨ ਟਾਈਮ ਤੁਸੀਂ ਵਾਜੇ ਤੇ ਤੂੰ ਨਿਕਲ ਜਾਓ ਤੇ ਮੇਰੇ ਤੁਸੀਂ ਘਰ ਆ ਜਾਓ। ਅੱਲਾ ਪਾਕ ਬਿਹਤਰ ਕਰਸੀ ਜਿਵੇਂ ਕੋਈ ਦਿਹਾੜੇ ਅੱਛੇ ਆਉਂਦੇ ਨਾ ਇਨਸ਼ਾਅੱਲਾ ਭਾਈ ਤੇ ਮੈਂ ਨਿਕਲ। ਮੈਂ ਖੁਦ ਉਹ ਤਾਂ ਆਂਦਾ ਹੈ 1 ਮਿੰਟ ਹੀ ਨਾ ਨਿਕਲੇ ਤੇ ਚਲੀਏ ਨਾਨਕੇ। ਮੈਂ ਨਹੀਂ ਜਾਵਣ ਦਿੰਦੀ ਮੁਜ਼ੰਮਲ ਭਰਾ ਨੂੰ। ਮੈਂ ਯਾਨੀ ਕਿਤੇ ਥੋੜੀ ਡਰ ਕੇ ਰਹਿੰਦੇ ਰਸਾਂ। ਮੁਜ਼ੰਮਲ ਉਹ ਗੱਲ ਨਹੀਂ ਹੈ। ਤੈਨੂੰ ਪਤਾ ਹੈ ਮੈਂ ਮਲਵੇਰ ਨਾਲ ਪਿਆਰ ਕਰਦੀ ਆਮੂ ਤੇ ਉਸ ਕਮੀਨੇ ਅੱਗਾ ਸ਼ਾਦੀ ਕਰ ਲਈ। ਉਸ ਕੋ ਮੇਰਾ ਲਿਹਾਜ਼ ਕੀਤਾ ਕਿ ਮਾਂ ਨੂਰ ਮੇਰੇ ਨਾਲ ਜੋ ਪਿਆਰ ਕਰਦੀ ਹੈ ਤੇ ਉਹ ਜਾਣੇ ਮੈਂ ਮਾਂ ਨੂਰ ਦੇ ਆਸਰੇ ਯਾਰ ਉਹ ਗੱਲਾਂ ਪੁਰਾਣੀਆਂ ਨੂੰ ਗੁਜ਼ਰ ਗਈਆਂ। ਹਟ ਕੇ ਮੇਰੇ ਵੀਰਾ ਤੇਰੇ ਨਾਵੇਂ ਲਾ ਛੋੜਿਆ ਤੇ ਮੈਨੂੰ ਉਹਨਾਂ ਤੇ ਸਹਿਲੀਆਂ ਦਸੇਂਦੀਆਂ ਨੂੰ ਆਂਦੀਆਂ ਬਾਹਰ ਨਾ ਨਿਕਲੀ ਕਿਉਂਕਿ ਜਹਾਜ਼ ਦੇ ਅੱਧੇ ਤੈਨੂੰ ਵੇਖ ਲੈਣਾ ਨਾ ਉਸ ਤੈਨੂੰ ਚਵਾ ਲੈਣਾ। ਤੇ ਪਰ ਮੈਂ ਵੇਖ ਲਾ ਆਪਣਾ ਘਰ ਛੋੜ ਕੇ ਆਇਆ ਹੀ ਵਧੀਆ ਕਿਉਂਕਿ ਉਹਦੀ ਨਜ਼ਰ ਨਾ ਪੱਕੀ ਰਵੇ ਕਿ ਮਾਂ ਨੂਰ ਇੱਥੇ ਆਉਂਦੀ ਤੇ ਇੱਥੋਂ ਮੈਨੂੰ ਚਵਾ ਲਵਾਂ। ਮੈਂ ਰੋਜ਼ਾਨਾ ਜਗ੍ਹਾ ਚੇਂਜ ਕਰਨੀ ਹੈ ਰੋਜ਼ਾਨਾ ਜਗ੍ਹਾ ਚੇਂਜ ਕਰਨੀ ਹੈ। ਮੈਨੂੰ ਆਪਣੀ ਇੱਜ਼ਤ ਦਾ ਹੀ ਖਿਆਲ ਹੈ ਵੀਰਾ ਦੀ ਇੱਜ਼ਤ ਦਾ ਖਿਆਲ ਹੈ ਤੇਰੀ ਇੱਜ਼ਤ ਦਾ ਹੀ ਖਿਆਲ ਹੈ। ਚਲੋ ਤੂੰ ਨਾ ਬਾਹਰ ਨਾ ਨਿਕਲੀ ਮੈਂ ਵਾਜੇ ਨੂੰ ਟੱਕਰਦਾ ਤੇ ਕੋਈ ਅਸੀਂ ਪਲਾਨ ਬਣਾਉਂਦੇ ਆ ਤੇ ਬਾਹਰ ਕੱਢਣ ਦਾ। ਚਲੋ ਠੀਕ ਹੈ ਆਪਣਾ ਖਿਆਲ ਰੱਖੀ ਤੇ ਨਾਰਾਜ਼ ਨਾ ਹੋ। ਤੂੰ ਆਪਣਾ ਖਿਆਲ ਰੱਖੀ ਠੀਕ ਹੈ ਮੈਂ ਜਾਂਦਾ ਕੋਈ ਆ ਜਸੇ। ਠੀਕ ਹੈ ਮੁਜ਼ੰਮਲ ਤੈਨੂੰ ਕੀ ਦੱਸਾਂ ਮੈਂ ਤਾਂ ਵੀਰਾ ਦੀ ਵਜ੍ਹਾ ਤੋਂ ਮਜਬੂਰ ਹਾਂ। ਹਿੱਕੇ ਹੀ ਜੋ ਖਬੀਸ ਦੇ ਨਾ ਅੱਛੇ ਤਰੀਕੇ ਨਾਲ ਮੈਨੂੰ ਸਮਝਾਉਣਾ ਜਾਣਨੀ ਆ ਪਰ ਮਜਬੂਰ ਹਾਂ ਵੀਰਾ ਦੀ ਤਰਫੋਂ ਆਖਸੀ ਵੀ ਔਰਤ ਹੋ ਕੇ ਮੇਰੀ ਭੈਣ ਕੀ ਹੋ ਜਿਹੀਆਂ ਗੱਲਾਂ ਕਰਦੀ ਹੈ ਪਰ ਮੈਨੂੰ ਲੱਗਦਾ ਹੈ ਡਰ। ਪਰ ਮੁਜ਼ੰਮਲ ਮੈਨੂੰ ਮਾਫ ਕਰ ਛੋੜੀ ਮੈਂ ਤੇਰੇ ਨਾਲ ਸਾਲਗਿਰਹ ਤੇ ਨਹੀਂ ਪਹੁੰਚ ਸਕਦੀ। ਕਿਰੇ ਜਾਊ ਤੇ ਮੇਰੀ ਗੱਲ ਸੁਣ ਤੇ ਮੇਰੇ ਮਾਂ ਪਿਓ ਦੀ ਬਹੁਤ ਖਿਦਮਤ ਕੀਤੀ ਹੈ ਠੀਕ ਹੈ ਤੇ ਅੱਜ ਮੇਰੇ ਨਾ ਤੇਰੇ ਨਾਲ ਇੱਕ ਕੰਮ ਹੈ। ਮੇਰਾ ਭਰਾ ਨਹੀਂ ਹੈ ਉਹ ਭਰਾ ਮੇਰਾ ਉਹਦੇ ਪਿੱਛੇ ਤੋਂ ਜਾਣਾ ਹੈ ਬਈ ਉਹ ਕਿਦੇ ਜਾਂਦਾ ਹੈ ਤੇ ਪਤਾ ਨਹੀਂ ਕੀ ਕੰਮ ਕਰਦਾ ਹੈ। ਉਹਦਾ ਕੰਮ ਅੱਜ ਤੋਂ ਚੈੱਕ ਕਰਨਾ ਵੀ ਕਿਹੜੇ ਕੰਮ ਨੂੰ ਹੋ ਜਾਂਦਾ ਹੈ ਠੀਕ ਹੈ। ਹਾਂ ਠੀਕ ਹੈ ਜਾ ਅੱਜ ਮੈਨੂੰ ਪਤਾ ਲੱਗ ਹੀ ਜਾਸੀ ਮੇਰੇ ਭਰਾ ਕਿਹੜੀ ਚਾਲ ਚੱਲਦਾ ਪਿਆ ਇਹ ਕਿਸ ਵਾਸਤੇ ਬੰਦੇ ਵਗਾਰਦਾ ਪਿਆ ਕਿਉਂ ਥੇ ਇਹਦੇ ਭਾਰੇ ਤੇ ਬੰਦੇ ਪਵੈਂਦਾ ਪਿਆ। ਅੱਜ ਮੈਂ ਪਤਾ ਕਰਕੇ ਖਲੋਸਾਂ ਕਿਹਦੇ ਲੁਕਾਵਾਂ ਤੈਨੂੰ। ਵਾਜਿਦ ਚੰਗਾ ਹੋਇਆ ਮੈਨੇ ਇੱਥੇ ਟੱਕਰ ਗਿਆ। ਮੈਂ ਤੇਰੇ ਨਾਲ ਗੱਲ ਕਰਨੀ ਆ ਯਾਰ। ਮੈਂ ਨਾ ਪੱਠੇ ਵੜਦਾ ਬੈਠਾ ਮੂੰ ਤੇ ਇਜਾਜ਼ਤ ਨਹੀਂ ਉਹ ਆਇਆ ਮੇਰੇ ਕੋਲ ਤੇ ਮੈਂ ਇਹਨਾਂ ਦਾ ਦੱਸ ਤਰੀਏ ਚੌਥੇ ਦਿਨ ਦੇ ਭੈਣ ਵੀਰਾ ਘਰ ਕੋਈ ਨਹੀਂ। ਉਹ ਕਹੀਂ ਉਸ ਨਾਲ ਅੱਗੇ ਬੰਦੇ ਘੱਲੇ ਨੇ 2-3 ਵਾਰੀ ਤੁਹਾਡੇ ਹਾਲ ਮੈਨੂੰ ਪਤਾ ਤੇ ਉਹ ਆਦਾ ਵੀ ਉਹ ਘਰ ਕੇ ਨਹੀਂ ਉਹਨਾਂ ਦੀ ਤਲਾਸ਼ ਕਰਕੇ ਮੈਂ ਦੱਸ। ਵੇਖ ਲਿਆ ਬੰਦਿਆਂ ਨੂੰ ਦੂਰੋਂ ਅਸੀਂ ਦੋਵੇਂ ਭੈਣ ਵੀਰਾ ਛੱਤ ਤੇ ਚੜ ਕੇ ਤੇ ਲੰਮੇ ਪੈ ਗਏ ਅਸੇ ਘਰ ਫਰੋਲ ਕੇ ਤੇ ਵਗ ਗਏ। ਅਜੇ ਤੇ ਮੈਨੂੰ ਉਹਦੇ ਨਾ ਇਰਾਦੇ ਠੀਕ ਨਹੀਂ ਲੱਗਦੇ। ਮੈਨੂੰ ਪਤਾ ਉਹਦੇ ਇਰਾਦੇ ਠੀਕ ਨਹੀਂ। ਤਲੂ ਯਾਰ ਵੇਖ ਨਿੱਕੇ ਹੁੰਦਿਆਂ ਨਾ ਅਸਾਂ ਇੱਕ ਸਬਕ ਪੜਿਆ ਇੱਕ ਕਿਸਾਨ ਆ ਉਹਦੇ ਕਬੂਤਰ ਨਾ ਦਾਣਾ ਚੁਗ ਲੈਂਦੇ ਆ ਖੇਤ ਵਿੱਚੋਂ। ਉਹਦੀ ਫਸਲ ਘੱਟ ਹੁੰਦੀ ਆ। ਉਹ ਸੋਚਿਆ ਮੈਂ ਕਬੂਤਰਾਂ ਨਾਲ ਕੀ ਕਰਾਂ। ਉਸ ਜਾਲ ਲੈ ਆਂਦਾ ਜਾਲ ਲਿਆ ਕੇ ਨਾ ਉਸ ਖਿਲਾਰ ਸਟਿਆ ਆਪਣੇ ਖੇਤ ਵਿੱਚ। ਕਬੂਤਰ ਆਏ ਦਾਣਾ ਚੁਗਣ ਲੱਗੇ ਨਾ ਉਠੀਵੇਂ ਲੱਗੇ ਤੇ ਉਹ ਜਾਲ ਵਿੱਚ ਫਸ ਗਏ। ਫੜਫੜਾਏ ਬੜੇ ਉਹਨਾਂ ਆਖਿਆ ਦੀ ਕਿੱਡੀ ਆਜ਼ਾਦੀ ਪਿਆਰੀ ਆ ਦਾਣਾ ਨਾ ਚੁਗੀ ਆ। ਇੱਕ ਕਬੂਤਰ ਵਿੱਚੋਂ ਸਿਆਣਾ ਹੋ ਸਕੇ ਯਾਰ ਆਂਦੇ ਜੋ ਐਨ ਇਤਫਾਕ ਵਿੱਚ ਬਰਕਤ ਤੇ ਉਹ ਇੱਕੇ ਵਾਰੀ ਨਾ ਇਕੱਠੇ ਉੱਠੇ ਨਾ ਤੇ ਜਾਲ ਹੀ ਲੈ ਕੇ ਵਗ ਗਏ। ਕਿਸਾਨ ਦੀ ਜਿਹੜੀ ਆ ਨਾ ਚਾਲ ਉਹਨਾਂ ਨਾਕਾਮ ਕਰ ਸੱਟੀ। ਮੈਂ ਤੇਰਾ ਮਤਲਬ ਨਹੀਂ ਸਮਝਿਆ। ਮੈਂ ਥੇ ਦਾ ਬੰਦੇ ਸਾਰੇ ਮੈਨੂੰ ਇਹੋ ਆਂਦੇ ਨੇ ਉਹ ਨਸ ਜਾ ਓਏ ਲੁਕ ਜਾ ਉਹ ਜਾਨ ਦਾ ਖਤਰੇ ਉਹ ਇੱਜ਼ਤ ਦਾ ਖਤਰੇ। ਕੋਈ ਥੇ ਦੇ ਵਿੱਚ ਇਹ ਗੱਲ ਹੁੱਲੀ ਵਧੀਏ। ਹੁਣ ਮੈਂ ਤੇਰੀ ਗੱਲ ਸਮਝ ਗਿਆ। ਕਿਸੇ ਥੇ ਦੇ ਬੰਦੇ ਮੈਨੂੰ ਆਖਿਆ ਹੈ ਓ ਯਾਰ ਅਸੀਂ ਹਾਂ ਵਾਜਿਦ ਪਤਾ ਕੀ ਹੈ ਮੈਂ ਹੁਣ ਵੀ ਨਾ ਇਦੋਂ ਦੁਵੇ ਦਾ ਬੈਠਾ ਵੀ ਕੋਈ ਵੇਖ ਨਾ ਲਵੇ ਤੈਨੂੰ ਤੇ ਮੈਨੂੰ ਰਲ ਕੇ ਬੈਠਿਆ। ਵਾਜਿਦ ਮੇਰੀ ਗੱਲ ਸੁਣ
ਤੈਨੂੰ ਪਤਾ ਹੈ ਸਾਡੀ ਵਸਣੀ ਕਿਸੇ ਪਿੰਡ 'ਚ ਤੇ ਜੇ ਅਸੀਂ ਇੱਕ ਵਾਰੀ ਵੀ ਉਹਦਾ ਸਾਹਮਣਾ ਚ ਕੀਤਾ ਨਾ ਵਜੇ ਤੁਸੀਂ ਤਾਂ ਭੈਣ ਭਰਾ ਇੱਥੇ ਰਸੋ ਜਾਂ ਨਾ ਰਸੋ ਲੇਕਿਨ ਸਾਡਾ ਜਿਹੜਾ ਜੀਵਨ ਹੈ ਨਾ ਉਹ ਔਖਾ ਹੋ ਜਾਣਾ ਬਸ ਤੇ ਤੂੰ ਮੈਨੂੰ ਇਹ ਦੱਸੋ ਤੇਰਾ ਕੋਈ ਨਹੀਂ ਕੋਈ ਅਸੀਂ ਰਿਸ਼ਤੇਦਾਰ ਬਾਹਰ ਕਿਉਂ ਖਾਂਦੇ ਆ ਤੇਰਾ ਰਿਸ਼ਤੇਦਾਰ ਕੋਈ ਨਹੀਂ ਕੋਈ ਉਹਨਾਂ ਨੂੰ ਸਾਥ ਤੂੰ ਵੀ ਉਹ ਰਿਸ਼ਤੇਦਾਰ ਕੋਈ ਵੀ ਨੂੰ ਔਖੇ ਵੇਲੇ ਕੰਮ ਆਉਂਦੇ ਨਾ ਯਾਰ ਨਾ ਬੇਲੀ ਨਾ ਰਿਸ਼ਤੇਦਾਰ ਨਾਲੇ ਮੇਰੀ ਆਪਣੀ ਜੰਗ ਹੈ ਯਾਰ ਭੈਣ ਮੇਰੀ ਆਂਦੀ ਥੇ ਚ ਨਹੀਂ ਨਿਕਲਣਾ ਮੈਂ ਕਿਵੇਂ ਯਾਰ ਮੈਂ ਅੱਗੇ ਸੋਚਦਾ ਮੂੰ ਵੀ ਇਹ ਲੋਕ ਸੋਨੇ ਕਿਉਂ ਦਬ ਸਟਿੰਦੇ ਆ ਇਹ ਜ਼ਮੀਨ ਦੀ ਵਿੱਚ ਕਿਉਂ ਰੱਖ ਛੱਡਦੇ ਆ ਚੋਰੀ ਦੇ ਡਰ ਤੋਂ ਹੁਣ ਮੇਰੀ ਇੱਜ਼ਤ ਹੈ ਕਿਸ ਵੇਲੇ ਆਣਾ ਉਠੀ ਨਾ ਕੋਈ ਮੈਨੂੰ ਵੇਖ ਨਾ ਲੈ ਠੀਕ ਹੈ ਤੇ ਕਿਸੇ ਸਾਦਕੇ ਨਾ ਬਿਲਾਦਰੀ ਦਿਨ ਬਾਹਰੋਂ ਤੇ ਲੜਨ ਦੀ ਨੀਅਤ ਕਰ ਲਾ ਠੀਕ ਹੈ बड़ा सूडिया रुकदा क्यों तंज सदाया ही कि अपनी बहन नू लेके मेरे को तंज सदाया ही ਸਰਦਾਰ ਜੀ ਆਪਣੀਆਂ ਭੈਣਾਂ ਨੂੰ ਕੌਣ ਲੈ ਕੇ ਆਉਂਦਾ तू मैंने दस तू मेरी तू हुक्म दी तमील क्यों नहीं कीती ਸਰਦਾਰ ਜੀ ਇਹ ਘਰ ਤੇ ਡੈਣ ਹੀ ਛੱਡ ਦਿੰਦੀ ਉਹ ਸਾਡਿਆਂ ਵਡਕੀਆਂ ਤੇ ਤੁਹਾਡੀਆਂ ਗੁਲਾਮੀਆਂ ਕੀਤੀਆਂ ਤੁਹਾਡੀਆਂ ਨੌਕਰੀਆਂ ਕੀਤੀਆਂ ਖੁਦਾ ਦੇ ਨਾਂ ਤੇ ਸਾਥੋਂ ਲਾ ਜਾਓ ਅਸੀਂ ਬਹੁਤ ਮਾੜੇ ਬੰਦੇ ਹਾਂ ਉਹ ਤੁਸੀਂ ਜਿੱਥੇ ਜਾਓ ਤੁਹਾਡੀ ਦਹਿਸ਼ਤ ਹੈ ਆਪਣੇ ਵਰਗੇ ਨਾਲ ਪਾਲਾ ਪਾਓ ਜੀ ਮੈਂ ਗਰੀਬ ਬੰਦਾ चुप कर जे अपनी इज्जत चन है इस तो पहले के पूरे पिंड दे विच ਮਿਹਰਬਾਨੀ ਕਰੋ ਜੀ ਮੈਂ ਬਹੁਤ ਗਰੀਬ ਬੰਦਾ ਤੇ ਗਰੀਬਾਂ ਕੋਲ ਇੱਜ਼ਤ ਤੋਂ ਸਿਵਾ ਕੁਛ ਨਹੀਂ ਹੁੰਦੀ ਮੇਰੇ ਕੋਲ ਡੰਗਰ ਲੈ ਲਓ ਜੀ ਮੇਰੀ ਜਿੰਦ ਲੈ ਲਓ ਡੰਗਰਾਂ ਦੀ ਨਹੀਂ ਲੋੜ ਜਿਹੜੀ ਤੂੰ ਚਿੜੀਆ ਰੱਖੀ ਹੋਈ ਨਾ ਬੜਾ ਤੈਨੂੰ ਟਟਾਇਆ ਤੂੰ ਲੁਕਦਾ ਫਿਰਦਾ ਜੇ ਅੱਜ ਸ਼ਾਮ ਤੋਂ ਪਹਿਲੇ ਤੂੰ ਆਪਣੀ ਭੈਣ ਨੂੰ ਮੇਰੇ ਕੋਲ ਨਾ ਲਾਇਓ ਤੇ ਮੈਂ ਤੇਰੇ ਡੱਕੇ ਕਰ ਦੇਣੇ ਨੇ ਤੇ ਗੱਲ ਸੁਣ ਤੇ ਮੈਂ ਤੇਰੇ ਘਰ ਆ ਕੇ ਤੇਰੀ ਇੱਜ਼ਤ ਨੂੰ ਤੇਰੇ ਸਾਹਮਣੇ ਤਾਰ ਕਰ ਸਾਂ ਤੂੰ ਜੋ ਕੁਝ ਹੁੰਦਾ ਹੀ ਉਹ ਕਰ ਲੈ ਤੇ ਤੂੰ ਦੇਖਦੇ ਰਹਿ ਮੈਨੇ ਸਮਝ ਆਈ ਇਹ ਗੱਲ ਪੱਲੇ ਪੱਲੇ ਵਾजिद ਤੂੰ ਕੀ ਹੋਇਆ ਹੈ? ਚੁਦਰਾਣੇ ਜੀ ਸਗਰੀਬਾ ਕੋਲ ਇੱਜ਼ਤ ਸਿਵਾ ਕੁਝ ਵੀ ਨਹੀਂ ਮੈਨੂੰ ਇਤਨੇ ਦਿਨ ਹੋ ਗਏ ਨਾ ਆਪਣੀ ਭੈਣ ਨੂੰ ਕਹਿੰਦਿਆਂ ਉਹ ਬੇੜੀਆ ਤੇਰਾ ਭਾਈ ਮੇਰੀ ਭੈਣ ਦੀ ਇੱਜ਼ਤ ਤਾਰ ਕਰਾਉਂਦੀ ਕੁਛ ਮੈਨੂੰ ਧਮਕੀ ਦੇ ਗਿਆ ਮੈਂ ਤੇਰੇ ਘਰ ਆ ਰਹੀ अच्छा वाजिद चुप कर नहीं हमदा तेरे घर नहीं जांदा हो ਉਸ ਨਹੀਂ ਰੁਕਣਾ वाजिद बस कर ओ तेरे घर तक नहीं जांदा मैं तेनू आनी हां ਚੁਦਰਾਣੀ ਮੇਰੀ ਭੈਣ ਦੀ ਇੱਜ਼ਤ ਖਰਾਬ ਹੋ ਗਈ ਇੱਕ ਲਾਸ਼ ਨੂੰ ਆਉਣੀ वाजिद चुप 2 ਲਾਸ਼ਾਂ ਆਉਣੀਆਂ ਨਹੀਂ ਇੱਕ चुप ਮੇਰੀ वाजिद नहीं तेरी बहन की इज्जत खराब होंदी नहीं खराब होंदी तू बहन नू लेके घर पाओ अगर तेरी बहन की इज्जत खराब होई ना ते मैं पूरे पिंड दे सामने मैं अपनी इज्जत खराब करने विसा ठीक है तेरा प्यो भी जो वादा करदा ना ते पूरा करदा ठीक है जा तू भाई तू की करदा पिया तेनू ये भी नहीं पता कि मेरे घर इतनी जवान बहन बैठी हुई है ते मैं ये हरकत ना करा लेकिन तू मेरे बारे नहीं सोचा ते हुन मैं तेनू वकानिया की करना है मैं
ਤੇ ਨਾ ਕਹਿਣਾ ਕਿ ਜਿਹੜੀ ਚੀਜ਼ ਮੈਨੂੰ ਪਸੰਦ ਆ ਵੰਜੇ ਉਹ ਮੈਂ ਕਦੀ ਨਹੀਂ ਛੱਡਦਾ। ਕੀ ਹੋਇਆ ਆ ਨਾ ਹੈ ਆ ਨਾ ਕਿਉਂ ਨਹੀਂ ਆਂਦਾ ਹੁਣ ਤੈਨੂੰ ਇੱਜ਼ਤ ਦੀ ਬੜੀ ਸ਼ੌਕ ਹੈ ਨਾ ਲਾਵਾਂ ਦੀ ਲਾ ਮੇਰੀ ਇੱਜ਼ਤ तेरे बहन मैं बहुत गुमराह मेरी बहन मैं गलती की ਜਾਨ ਦੇ ਪਿੱਛੇ ਪਈ ਹੋਇਆ ਕਿਉਂ ਕਿਸੇ ਰਿਸ਼ਤੇ ਦੇ ਪਿੱਛੇ ਪਈ ਹੋਇਆ मैं माफ कर दे। ਮੈਂ ਤੈਨੂੰ ਨਹੀਂ ਮਾਫ ਕਰਨਾ ਤੈਨੂੰ ਅੱਲਾ ਹੀ ਮਾਫ ਕਰਨਾ ਹੈ ਮੈਂ ਕੌਣ ਹਾਂ ਨਹੀਂ ਮਾਫੀ ਦੇਣ ਵਾਲੀ ਜਾਂ ਉਹਨਾਂ ਕੋਲ ਮਾਫੀ ਮੰਗੀ ਤਾਂ ਨਹੀਂ ਇਸ ਤੋਂ ਬਰਬਾਦ ਹੋ ਤੂੰ बहन मेरी मैं माफ कर दे। मैं बहुत गलती थी आज मेरे को बड़ी भूल हुई। मैं आज तो बाद ये सारी बुरी हरकत छड़ दे सो। ਤੈਨੂੰ ਇਹ ਵੀ ਨਹੀਂ ਪਤਾ ਮੇਰੇ ਘਰ ਇੱਕ ਭੈਣ ਹੈ